वो खत्तरी सरदार खड़ा साढ़े पैरे, कहना खान साहब नमाज पढ़ो, मैं खड़ा है सिर ते। अच्छा कोई गल बने तो मैं तेन खाब देंगा। वो जंदा ला के मूहरे खड़ा थी। ਉਹਦਾ ਨਾਂ ਕੀ ਸੀ ਖੱਤਰੀ ਦਾ? उत्तम। उत्तम, सही हो गया। बड़ी हिफाजत की ਉਹਨਾਂ ਤੁਹਾਡੀ? बड़ी साढ़े नाल, साढ़े कोलों बड़ा गोश्त खा लेंदा सी। मैं, मेरा मामा, मेरा भाई मसेर, हाँ जी, शाहजहाँपुरों थी। असी तिन्ने कोठे तो दी छाला मारियां। अच्छा, समान जानी सामभे आए थे अपना आपने पट के ना टोआ हाँ इन्ना, ਉਹਦੇ ਵਿੱਚ ਮੇਰੀ ਮਾਂ ਦਾ ਸੰਦੂਕ ਤੇ ਐਡੇ ਐਡੇ ਪਾਵੇ ਸੀ ਹੇਠਾਂ, हाँ ਉੱਪਰ ਤਾਕੀ ਲੱਗਦੀ ਸੀ। अच्छा ਉਹਦੇ ਵਿੱਚ ਪਾ ਕੇ ਕੱਪੜਾ ਲਤਾੜ ਕੇ ਹੇਠਾਂ ਭਾਂਡੇ ਛਣੇ ਬੜੇ ਬੜੇ। अच्छा ਉਹ ਫਿਰ ਐਨ ਪੱਧਰਾ ਥਾਂ ਕਰਕੇ ਆ ਗਏ। ਇਹ ਰਾਹ ਦੇ ਵਿੱਚ ਇੱਕ ਤਮਾਸ਼ਾ ਦੇਖਿਆ, ਜਿੱਥੇ ਦੁਪਹਿਰਾ ਢਾਲਿਆ ਨਾ, हाँ जी, ਸਿੱਖ ਵਿਆਹ ਕੇ ਲਿਆਏ ਸੀ अच्छा ਮੁੰਡੇ ਨੂੰ। ਜਿਸ ਵਾਰ ਉਹਨਾਂ ਨੇ ਸ਼ਰਾਬ ਪੀਣੀ, अच्छा ਬੱਕਰੇ ਜਿਉਂਦੇ ਨੂੰ ਅੱਗ ਲਾਤੀ ਉਹਨਾਂ ਨੇ। अच्छा ਉਹ ਅੰਦਰ ਵੜ ਗਿਆ, ਮਾਰੀ ਦਾ ਵਿਚਾਰਾ ਕੱਪੜਿਆਂ ਲਵੇ ਲੱਗ ਗਿਆ। ਲੱਗ ਗਈ ਅੱਗ, ਫਿਰ अच्छा ਸਾਰੀ ਫੁੱਗ ਢੇਰ ਲੱਗੇ ਪਏ ਕੱਪੜਿਆਂ ਦੇ। अच्छा ਭੈਣ ਚ ਦਾ ਲੈ ਲਓ, ਆ ਜਿਹੀ ਜੀ ਕਰਨੀ ਉਹ ਜੀ ਭਰਨੀ। ਤੁਸੀਂ ਵੀ ਉਦੋਂ ਜੰਜ ਨਾਲ ਹੀ ਜਾ ਰਹੇ ਸੀ? ਆਹੋ, ਸਾਡੇ ਆਪ ਦੀ ਜੰਨ ਸੀ। ਅੱਛਾ, ਮੇਰਾ ਭਾਈ ਨੂੰ ਵੀ ਹੁਣ ਗਏ ਸੀ। ਤੇ ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਧੂਰਕੋਟ, ਆਂਡੜੂ, ਸ਼ਾਹਜहाँपुर, ਅੱਛਾ, ਆਖੂ ਨੂਰੂ ਦਾ ਰਾਜਪੂਤ ਸੀ। ਅੱਛਾ, ਅਗਲੇ ਪਾਸੇ ਰੋੜੇ ਵਾਲਾ ਖੂਹ ਸੀ, ਉਹ ਵੀ ਰਾਜਪੂਤਾਂ ਦੇ ਤੇ ਸਾਂਝਾ ਹੀ ਸੀ ਖੂਹ। ਅੱਛਾ, ਫਿਰ ਅੱਗੇ ਆ ਜਾ ਖੱਤਰੀਆਂ ਦਾ ਖੂਹ ਆ ਗਿਆ। ਉਹ ਖੱਤਰੀਆਂ ਦਾ ਸੀ, ਰਾਹ ਦੇ ਉੱਤੇ ਡੰਡੀ ਜਾਂਦੀ ਮਿੱਠਿਆਲ ਨੂੰ। ਅੱਛਾ, ਫਿਰ ਉਹਨਾਂ ਫਿਰ ਸਰਦਾਰਾਂ ਦਾ ਖੂਹ ਸੀ, ਸਰਦਾਰ ਵੀ ਵੱਜਦੇ, ਲੱਖੂ ਵੀ ਵੱਜਦੇ ਸੀ। ਅੱਛਾ, ਖੱਤਰੀ ਵੀ ਥੇ, ਸਰਦਾਰ ਵੀ ਕਹਿੰਦੇ ਉਹਨਾਂ ਨੂੰ। ਗੰਗਾ, ਗੰਗਾ ਤੇ ਬਿਸ਼ਨਾ, ਲੱਖੂ, ਅੱਛਾ, ਉੱਤਮ। ਵਾਹ। अस्सलाम वालेकुम बाबा जी। वालेकुम सलाम। की हाल चाल है? शुक्र अल्लाह का। की नाम है अपना? दलावर खां। दिलावर खान। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? मुंशी खां। ਤੇ ਦਾਦੇ ਦਾ? दादे दा करीम बख्श। ਕਰੀਮ ਬਖਸ਼। ਕਿਹੜੀ ਬਰਾਦਰੀ ਆਪਣੀ? राजपूत। ਗੋਤ ਕਿਹੜੀ ਹੈ? हैं ਗੋਤ? गोत मंझ। ਮੰਝ। ਵਾਹ ਜੀ ਵਾਹ। ਅੱਜ ਇੰਡੀਆ ਦੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋ, ਹਿੰਦੁਸਤਾਨ ਦੀਆਂ। पुछो। ਪਿੱਛੇ ਆਪਣਾ ਕਿਹੜਾ ਪਿੰਡ ਸੀ? मनाल। ਮਨਾਲ। ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? इधर मांगेवाल, इधर थुल्लीवाल, ਹਾਂ इधर टिब्बा, ਸਹੀ। इधर गंडाशाला, इधर मिठेवाल, पंज गराइयां। ਵਾਹ ਜੀ ਵਾਹ। ਇਹਦੀ ਤਹਿਸੀਲ ਕਿਹੜੀ ਸੀ? हैं ਤਹਿਸੀਲ? तहसील धूरी। ਧੂਰੀ। हाँ जी। ਤੇ ਜ਼ਿਲ੍ਹਾ ਇਹਦਾ? पटियाला। ਅੱਛਾ, ਰਿਆਸਤ ਪਟਿਆਲਾ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? अपना बड़ा पिंड सी, चोखा सी। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਉੱਥੇ ਰਾਜਪੂਤਾਂ ਦੇ ਪਿੰਡ ਸੀ, ਖੱਤਰੀ ਥੇ ਜਾ, ਉਹ ਵੀ ਮਾਲਕ ਥੇ। ਅੱਛਾ, ਖੱਤਰੀ ਦੇ ਤਿੰਨ ਚਾਰ ਘਰ, ਦੋ ਘਰ ਬਣ ਜਾਂਦੇ ਸੀ ਸਿਰਫ। ਅੱਛਾ, ਸਹੀ ਹੋ ਗਿਆ। ਲੰਬੜਦਾਰ ਕਿੰਨੇ ਸੀ? ਚਾਰ। ਕੀ ਨਾਂ ਸੀ ਲੰਬੜਦਾਰਾਂ ਦੇ? ਇੱਕ ਨਿਆਜਾ, ਉਹ ਸਾਡੀ ਪੱਤੀ ਦਾ ਸੀ। ਅੱਛਾ। ਇੱਕ ਗੁਲਾਮਾ, ਗਾਹਾਂ ਦੂਆ ਸਤਾਰ ਦਾ ਬਾਪ ਸੀ ਜੋ ਨਾ, ਉਹ ਉੱਥੇ ਮਰਿਆ ਸੀ ਜਾ ਕੇ। ਅੱਛਾ। ਮੁੜ ਕੇ ਚਲਿਆ ਗਿਆ। ਅਲੀ ਮੁਹੰਮਦ। ਅੱਛਾ, ਵਾਹ। ਅਲੀ ਮੁਹੰਮਦ ਤੇ ਹੋਰ ਉਹਨਾਂ ਦਾ ਖੱਤਰੀਆਂ ਦਾ ਸਰਦਾਰ ਸੀ ਉਹ। ਅੱਛਾ, ਲੰਬੜਦਾਰ। ਅੱਛਾ, ਖੱਤਰੀਆਂ ਦਾ ਵੀ ਲੰਬੜਦਾਰ ਸੀ? ਹਾਂ, ਉਹ ਵੀ ਜਾਇਦਾਦ ਦੇ ਮਾਲਕ ਥੇ। ਤਿੰਨ ਮੁਸਲਮਾਨਾਂ ਦੇ ਤੇ ਇੱਕ ਖੱਤਰੀਆਂ ਦਾ? ਹਾਂ ਜੀ। ਵਾਹ ਜੀ ਵਾਹ। ਅੱਛਾ ਬਜ਼ੁਰਗੋ, ਜਿਹੜਾ ਪਿੰਡ ਸੀ ਆਪਣਾ ਮਨਾਲ, ਹਾਂਜੀ ਮਨਾਲ, ਉੱਥੇ ਮਸਜਿਦਾਂ ਕਿੰਨੀਆਂ ਸੀ? ਹੈ ਮਸਜਿਦਾਂ? ਦੋ। ਪੱਕੀਆਂ ਸੀ ਕੱਚੀਆਂ? ਪੱਕੀਆਂ। ਕਿਹੜੇ ਕਿਹੜੇ ਬੰਨੇ ਸੀ? ਹੈ ਪਿੰਡ ਦੇ ਕਿਹੜੇ ਪਾਸੇ ਸੀ? ਇੱਕ ਇਸ ਪਾਸੇ,
ਮੇਰੇ ਨਾਨਕਿਆਂ ਦੀ ਹਵੇਲੀ ਆ, ਉੱਥੇ ਉੱਥੇ ਖੂਹ ਹੈ ਅੱਛਾ ਮਸਜਿਦ ਦੇ ਨਾਲ। ਅੱਛਾ ਕੋਹਾਂ ਤੇ ਕੋਹ ਚੱਲਦੇ ਸੀ ਜਦ ਅੱਛਾ ਬਾਰੇ ਉਹ ਉਹਨਾਂ ਦਾ ਤੇ ਝੋਟਿਆਂ ਦੇ ਉਹ ਬੰਦੇ ਫੜਦੇ ਹੁੰਦੇ ਸੀ। ਵਾਹ ਆ ਬਈ ਇੱਕ ਕੁਝ ਬੱਚਾ ਇਹਦੇ ਜਾ ਕੇ ਉੱਪਰ ਦੀ ਖਾ ਜਾਂਦਾ ਇੱਥੋਂ ਦੀ, ਇੱਕ ਇੱਧਰ ਹੈ। ਸਹੀ। ਉਹਨਾਂ 12 ਚੱਲਦਾ ਸੀ, ਬਲਦ ਖਿੱਚਦੇ ਸੀ। ਤੇ ਦੂਸਰੀ ਮਸੀਤ ਕਿੱਥੇ ਸੀ? ਦੂਜੀ ਮਸੀਤ ਸਾਡੇ ਪਾਸੇ ਪਿੰਡ ਦੇ ਵਿਚਲੀ ਰਾਹ ਜਾਂਦਾ ਹੈ, ਹਾਂਜੀ ਰਾਹ ਦੇ ਉੱਤੇ ਆਉਂਦੀ ਹੈ। ਸਹੀ ਹੋ ਗਿਆ। ਪੱਕੀਆਂ ਸੀ ਮਸੀਤਾਂ? ਪੱਕੀਆਂ। ਵਾਹ ਜੀ ਵਾਹ। ਤੇ ਜਿਹੜੇ ਆਪਣੇ ਘਰ ਹੁੰਦੇ ਸੀ ਉਹ ਪੱਕੇ ਸੀ ਕਿ ਕੱਚੇ? ਕੱਚੇ ਸੀ ਸਾਰੇ ਪਿੰਡ ਦੇ? ਯਾਨੀ ਹੋਊ ਕੋਈ ਨਾ ਕੋਈ ਵਿੱਚ। ਇੱਕ ਬਾਣੀਆਂ ਦੁਕਾਨ ਵੀ ਪੱਕੀ ਸੀ। ਅੱਛਾ ਬਾਣੀ ਦਾ ਕੀ ਨਾਂ ਸੀ? ਤੁਲਸੀ। ਅੱਛਾ ਤੁਲਸੀ। ਉਹਦਾ ਪੁੱਤ ਮਿਲਖੀ। ਸਹੀ। ਤੇ ਜਿਹੜੇ ਉੱਥੇ ਹੋਰ ਹਿੰਦੂ ਰਹਿੰਦੇ ਸੀ ਖੱਤਰੀ, ਉਹਨਾਂ ਦੇ ਕੀ ਨਾਂ ਸਨ? ਗੰਗਾ। ਗੰਗਾ ਤੇ ਬਿਸ਼ਨਾ। ਲੱਖੂ। ਅੱਛਾ ਉੱਤਮ। ਵਾਹ। 4 ਦਿਨ ਉਹ ਮੇਰੇ ਯਾਦ ਨੇ, ਛੋਟਿਆਂ ਦਾ ਨਹੀਂ ਪਤਾ। ਅੱਛਾ 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 ਅੱਛਾ। ਜਿਹੜਾ ਆਪਣਾ ਪਿੰਡ ਸੀ ਉਹਦੇ ਆਲੇ ਦੁਆਲੇ ਖੂਹਾਂ ਦੀ ਵਾਹੀ ਸੀ? ਖੂਹਾਂ ਦੀ 16 ਖੂਹ ਸੀ ਸਾਡੇ ਪਿੰਡ। ਨਾਂ ਗਿਣਾ ਦਿਓ। ਗਣਾ ਦਿੰਦੇ ਆ। ਆ ਖੂਹ ਨੂਰੂ ਦਾ ਰਾਜਪੂਤ ਸੀ। ਅੱਛਾ। ਅਗਲੇ ਪਾਸੇ ਰੋੜੇ ਵਾਲਾ ਖੂਹ ਸੀ, ਉਹ ਵੀ ਰਾਜਪੂਤਾਂ ਦੇ ਸੀ, ਸਾਂਝਾ ਹੀ ਸੀ ਖੂਹ। ਅੱਛਾ। ਫਿਰ ਅੱਗੇ ਆ ਜਾ ਖੱਤਰੀਆਂ ਦਾ ਖੂਹ ਆ ਗਿਆ। ਉਹ ਖੱਤਰੀਆਂ ਦਾ ਸੀ, ਰਾਹ ਦੇ ਉੱਤੇ ਡੰਡੀ ਜਾਂਦੀ ਮਿੱਠਿਆਲ ਨੂੰ। ਅੱਛਾ। ਫਿਰ ਉਹਨਾਂ ਸਰਦਾਰਾਂ ਦਾ ਖੂਹ ਸੀ, ਸਰਦਾਰ ਵੀ ਵੱਜਦੇ, ਲੱਖੂ ਵੀ ਵੱਜਦੇ ਸੀ। ਅੱਛਾ। ਖੱਤਰੀ ਵੀ ਥੇ, ਸਰਦਾਰ ਵੀ ਕਹਿੰਦੇ ਸੀ ਉਹਨਾਂ ਨੂੰ, ਮਾਲਕ ਥੇ। ਫਿਰ ਇੱਧਰਲੇ ਪਾਸੇ ਬਾਗ ਵਾਲਾ ਖੱਤਰੀਆਂ ਦਾ ਖੂਹ ਸੀ। ਅੱਛਾ। ਕੁਲਡ ਦੇ ਰਾਹ ਤੇ। ਅੱਗੇ ਆ ਜਾ ਬੁੜਾ ਖੂਹ। ਅੱਛਾ ਪਿੰਡ ਦੇ ਨਾਲ ਸੀ। ਸਹੀ ਹੋ ਗਿਆ। ਅੱਗੇ ਤੇ ਫੇਰ ਆਉਂਦਾ ਇੱਕ ਖੂਹ, ਉਹਦਾ ਨਾਮ ਨਹੀਂ ਯਾਦ ਮੇਰੇ। ਨਹੀਂ ਜਿਹੜਾ ਤੁਹਾਡਾ ਖੂਹ ਸੀ, ਤੁਹਾਡਾ ਖੂਹ ਉਹਦਾ ਕੀ ਨਾਂ ਸੀ? ਸਾਡਾ ਖੂਹ ਸਾਂਝਾ ਜਿਹੀ ਸੀ। ਅਸੀਂ ਤਾਂ ਜਦ ਬੱਚੇ ਥੇ, ਸਾਡਾ ਬਾਲਦ ਸਾਹਿਬ ਵਾਹੀ ਨਹੀਂ ਸੀ ਕਰਦਾ। ਅੱਛਾ ਵਾਹੀ ਨਹੀਂ ਸੀ ਕਰਦੇ? ਨਾ ਕੱਲਾ ਸੀ ਉੱਥੇ, ਵਾਹੀ ਹੁੰਦੀ ਨਹੀਂ ਸੀ ਕੱਲੇ ਤੇ। ਜ਼ਮੀਨ ਕਿੰਨੀ ਸੀ ਆਪਣੀ ਉੱਥੇ? 16 ਕਿੱਲੇ। ਅੱਛਾ 16 ਕਿੱਲੇ। ਹਾਂ ਸਹੀ ਹੋ ਗਿਆ। ਤੇ ਸਭ ਨਾਲੋਂ ਜ਼ਿਆਦਾ ਜ਼ਮੀਨ ਭਾਂਡੇ ਵਾਲਾ ਬੰਦਾ ਕਿਹੜਾ ਸੀ ਪਿੰਡ ਦੇ ਵਿੱਚ? ਉਹ ਖੱਤਰੀ ਥੇ। ਅੱਛਾ ਖੱਤਰੀ ਸੀ। ਹਾਂ ਤੀਜੇ ਹਿੱਸੇ ਦੇ ਮਾਲਕ ਥੇ ਉਹ ਪਿੰਡ 'ਚ। ਅੱਛਾ ਸਹੀ ਹੋ ਗਿਆ। ਉਹਨਾਂ ਦੇ ਘਰ ਪੱਕੇ ਹੋਣੇ ਨੇ? ਪੱਕੇ ਵੀ ਵਿੱਚ ਥੇ, ਕੱਚੇ ਵੀ ਥੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਸਕੂਲ ਹੈਗਾ ਸੀ? ਨਹੀਂ। ਕਿੱਥੇ ਪੜਨ ਜਾਂਦੇ ਸੀ? ਸਕੂਲ ਪੜ੍ਹਨ ਕਿਤੇ ਵੀ ਨਹੀਂ। ਇੱਧਰ ਆ ਕੇ ਅਸੀਂ ਪਵਾਇਆ ਜਿੱਥੇ ਹੁਣ ਰਹਿੰਦੇ ਆ। ਅੱਛਾ ਪਹਿਲੇ ਕੋਈ ਨਹੀਂ? ਹਾਂ ਉੱਥੇ ਕੋਈ ਨਹੀਂ ਸੀ ਨਾ। ਸਹੀ ਹੋ ਗਿਆ। ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਮੇਲਾ ਲੱਗਦਾ ਸੀ ਲੋਹੜੀ ਦਾ। ਗੰਡਾ ਸਿਆਲੇ। ਅੱਛਾ। ਮੇਲੇ ਜਾਂਦੇ ਤੇ ਬੜੇ ਉੱਠ ਜਾਂਦੇ ਤੇ ਲੋਕੀ, ਬੜੀ ਮੇਲੇ ਜਾਂਦੀ ਸੀ। ਕੀ ਕੁਛ ਵੇਖਿਆ ਉੱਥੇ ਮੇਲਿਆਂ 'ਚ? ਉੱਥੇ ਮੇਲਿਆਂ ਤੇ ਬੜੀਆਂ, ਬੜਾ ਪੋਨਾ ਬੜਾ ਸੀ ਉੱਥੇ। ਅੱਛਾ। ਪੋਨਾ ਜਿਹੜੀਆਂ ਗੱਚਕਾਂ ਮੂੰਹ 'ਚ ਖੁਰਦੀਆਂ ਸੀਆਂ। ਅੱਛਾ। ਆ ਹੁਣ ਕੋਈ ਸ਼ੈ ਖਾਣ ਵਾਲੀ ਹੈ? ਕਿੰਨੇ ਪੈਸੇ ਲੈ ਕੇ ਜਾਂਦੇ ਸੀ? ਉਹ 5-7 8 ਨੇ ਸਾਨੂੰ ਵਾਧੂ ਸੇ। ਅੱਛਾ ਬੱਚੇ ਤੇ ਸੀ। ਵਾਹ ਜੀ ਵਾਹ। 30 ਦੇ ਰੁਪਈਏ ਹੁੰਦੇ ਥੇ। ਚਾਂਦੀ ਦੇ? ਹਾਂ। ਵਾਹ ਜੀ ਆ ਛਿੱਕਾ ਜਿਹੜਾ ਨਾ, ਆ ਕਾਗਜ਼ ਨਹੀਂ ਥੇ ਜਦ। ਸਹੀ ਹੋ ਗਿਆ। ਤੇ ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਧੂਰਕੋਟ, ਆਂਡੜੂ, ਸ਼ਾਹਜਹਾਂਪੁਰ। ਅੱਛਾ। ਨਾਨਕੇ ਪਿੰਡ 'ਚ ਥੇ। ਅੱਛਾ ਪਿੰਡ ਦੇ ਵਿੱਚ ਹੀ? ਹਾਂਜੀ। ਸਹੀ ਹੋ ਗਿਆ। ਮੇਰੇ ਮਾਮੇ ਤੇ 3। ਉਹਨਾਂ ਦਾ ਕੀ ਨਾਂ ਸਨ? ਇੱਕ ਨਾ ਖੁਸ਼ੀ ਆ ਛੋਟੇ ਨੂੰ, ਬੜੇ ਨੂੰ ਰਹਿਮਤ। ਅੱਛਾ। ਵਿਚਾਲੇ ਨੂੰ ਮਾਨਤ। ਤੇ ਨਾਨੇ ਦਾ ਕੀ ਨਾਂ ਸੀ? ਪਤਾ ਜਾਣਾ ਹੈ ਜੋ ਨਾ ਉਹਦਾ ਹੈ ਤਾਂ ਮੇਰੇ ਯਾਦ ਪਰ ਇਸ ਵਕਤ ਅੱਛਾ ਨਹੀਂ। ਦੇਨ 'ਚ ਨਹੀਂ ਆਉਂਦਾ। ਉਮਰ ਬਹੁਤ ਹੋ ਗਈ ਨਾ, ਨਾਲੇ ਯਾਦਦਾਸ਼ਤ ਵੀ ਥੋੜੀ ਕਮਜ਼ੋਰ ਹੋ ਗਈ ਹੈ। ਅੱਛਾ ਬਜ਼ੁਰਗੋ, ਪਿੰਡ ਦਾ ਕੋਈ ਪਹਿਲਵਾਨ ਵੀ ਹੋਇਆ? ਹੈ ਪਿੰਡ ਦਾ ਕੋਈ ਪਹਿਲਵਾਨ?
ਭਲਵਾਨ ਬੜੇ ਤੇ ਤਾਂ ਸਾਰੇ ਹੀ ਭਲਵਾਨ ਥੇ, ਹਰੇਕ ਮੇਲੇ ਤੇ ਘੁਲਦੇ ਥੇ। ਤੁਹਾਡੇ ਕਿਹਦਾ ਪਿੰਡ ਕਿਹਦਾ ਨਾਮ ਲਵਾਂ, ਦੱਸੋ। ਬਹੁਤ ਭਲਵਾਨ ਥੇ। ਨਹੀਂ ਕੋਈ ਮਸ਼ਹੂਰ ਪਹਿਲਵਾਨ ਦਾ? ਕੌਡੀ ਖੇਲਣਾ, ਘੁਲਣਾ। ਨਹੀਂ ਕੋਈ ਇੱਕ ਅੱਧੇ ਮੁੰਡੇ ਦਾ ਨਾਮ ਲੱਭੋ ਨਾ ਜਿਹੜਾ ਬੜਾ ਮਸ਼ਹੂਰ ਸੀ। ਰਮਜ਼ਾਨ ਅੱਛਾ। ਰਾਜਪੂਤ ਬੈਤੀ ਖਾਨ ਦਾ ਮੁੰਡਾ। ਵਾਹ ਜੀ ਵਾਹ। ਪਿੰਡ ਦੱਸੇ ਨੇ ਤੁਸੀਂ, ਇਹਦੇ ਵਿੱਚ ਜ਼ਿਆਦਾ ਮੁਸਲਮਾਨ ਹੁੰਦੇ ਸੀ ਕਿ ਸਿੱਖ ਹੁੰਦੇ ਸੀ? ਹਿੰਦੂ ਥੇ ਉੱਥੇ। ਅੱਛਾ ਜ਼ਿਆਦਾ ਹਿੰਦੂ ਸੀ। ਆ ਇੱਕ ਮਿੱਠੇ ਪਿੰਡ ਦੇ ਵਿੱਚ ਥੇ 2-4 ਘਰ, ਬਾਕੀ ਹਿੰਦੂ ਥੇ ਉਹਨਾਂ ਪਿੰਡਾਂ 'ਚ। ਸਹੀ ਹੋ ਸਾਡਾ ਪਿੰਡ ਰਾਜਪੂਤਾਂ ਦਾ ਸੀ। ਅੱਛਾ ਤੁਹਾਡਾ ਪਿੰਡ ਰਾਜਪੂਤਾਂ ਦਾ ਸੀ। ਮੰਝ ਜ਼ਿਆਦਾ ਰਹਿੰਦੇ ਸੀ ਉਧਰ? ਮੰਝ ਬਰਿਆ ਵੀ ਬਾਵਾ ਥੇ। ਮੰਝਾਂ ਦਾ ਗੋਤ ਬਹੁਤ ਹੈ। ਕਸਬਾ ਵੀ ਤੁਹਾਡੇ ਕੋਲ ਹੀ ਸੀ? ਹਾਂ, ਕਸਬਾ ਭਰਾਲ? ਉਹਦਾ ਨਹੀਂ ਪਤਾ। ਕੁਤਬਾ ਥੀ। ਕੁਤਬਾ ਵੀ ਰਾਜਪੂਤ ਮੰਝਾਂ ਦਾ ਸੀ? ਹਾਂਜੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਦੱਸੋ ਕੋਈ ਪਿੰਡ ਦੇ ਜਿਹੜੇ ਆਲੇ ਦੁਆਲੇ ਪਿੰਡ ਸੀ ਸਿੱਖਾਂ ਦੇ ਜਾਂ ਹਿੰਦੂਆਂ ਦੇ, ਤੁਸੀਂ ਦੱਸਿਆ ਉਹਨਾਂ ਦੇ ਨਾਲ ਕੋਈ ਦੁਸ਼ਮਣੀ ਤੇ ਨਹੀਂ ਸੀ ਹੈ ਮੁਸਲਮਾਨਾਂ ਦੀ ਆਪਸ 'ਚ? ਦੁਸ਼ਮਣੀ ਉਹ ਲੜਦੇ ਸੀ ਓਡਾਂ ਨਾਲ। ਅੱਛਾ। ਜਦੋਂ ਓਡ ਆ ਜਾਣੇ ਨਾ, ਉਹਨੇ ਗਲ ਪੈ ਜਾਣਾ। ਇਹਨਾਂ ਨੇ ਫਿਰ ਮੁੰਡਿਆਂ ਨੂੰ ਜਾਂ ਪਤਾ ਲੱਗਾ, ਡੇਰੇ ਨੇ ਆ ਜਾਣਾ ਨਾਲ ਨੂੰ। ਅੱਛਾ। ਉਹਨਾਂ ਨੂੰ ਪਤਾ, ਸਾਡੇ ਮੁੰਡਿਆਂ ਨੂੰ ਪਤਾ ਲੱਗ ਜਾਣਾ ਇਹਨਾਂ ਜਾ ਰਲਣਾ ਨਾਲ। ਅੱਛਾ। ਕੁੱਟ ਕੇ ਬਾਣੀ ਪਾ ਦੇ ਛੱਡਦੇ ਸੀ। ਅੱਛਾ। ਜੱਟ ਭੱਜ ਜਾਂਦੇ ਸੀ। ਆਪਣੇ ਘਰ ਦਾ ਨਕਸ਼ਾ ਯਾਦ ਆ? ਕਿਹੜੇ ਬੰਨੇ ਸੀ ਘਰ ਆਪਣਾ? ਆਪਣਾ ਆ ਪਹਾੜ ਵਾਲੇ ਪਾਸੇ। ਅੱਛਾ। ਬਾਰ ਪਿੱਠ ਲੱਗਦੀ ਸਾਡੀ। ਇੱਧਰ ਸਾਡਾ ਟੋਬਾ ਸੀ ਜਿੱਥੇ ਮਾਲ ਬਹਿੰਦਾ ਸੀ ਬੱਗ। ਅੱਛਾ। ਹਾਂਜੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਤਕੀਆ ਵੀ ਬਣਿਆ ਸੀ ਜਿੱਥੇ ਬਹਿੰਦੇ ਸੀ? ਤਕੀਏ 2। ਕਿੱਥੇ ਕਿੱਥੇ? ਇੱਧਰਲੀ ਮਸਜਿਦ ਕੋਲੇ, ਸਾਡੇ ਵਾਲੀ ਕੋਲੇ। ਅੱਛਾ। 2 ਤਕੀਏ ਉਹਨਾਂ ਸਾਨ ਬਹਿੰਦੇ ਤੇ। ਅੱਛਾ। ਹੁੱਕਾ ਚੱਲਦਾ ਸੀ ਉੱਥੇ? ਹੈ, ਹੁੱਕਾ ਚੱਲਦਾ ਸੀ? ਚੱਲਦਾ ਸੀ। ਵਾਹ ਜੀ ਵਾਹ। ਹਿੰਦੂ ਵੀ ਹੁੱਕਾ ਪੀ ਲੈਂਦੇ ਸੀ? ਹਾਂ। ਸਹੀ ਹੋ ਗਿਆ। ਹੈ, ਕੀ ਖੇਡਾਂ ਖੇਡਦੇ ਸੀ ਆਪਸ 'ਚ? ਕੀ ਖੇਡਦੇ ਸੀ? ਹਾਂਜੀ। ਆ ਕੌਡੀ, ਘੋਲ, ਆ ਕਵਾ ਜਿਹੜੀ ਖੇਲ ਤੇ ਚੜਦੇ ਨੇ। ਅੱਛਾ। ਇੱਕ ਨੇ ਮਗਰ ਹੋਣਾ, ਇੱਕ ਨੇ ਮੂਹਰੇ ਹੋਣਾ। ਅੱਛਾ। ਉਹਨੇ ਫੜਨਾ, ਉਹਨੇ ਤਲੀਆਂ ਮਾਰਨੀਆਂ। ਵਾਹ। ਵਿਆਹ ਸ਼ਾਦੀ ਵੇਖੀ ਉੱਥੇ ਕੋਈ? ਬੜੀਆਂ। ਕਿੱਥੇ ਜਾਂਦੇ ਨਾਲ ਗਏ ਸੀ? ਆ ਮੇਰੇ ਭਾਈ ਨੂੰ ਸਾਂਝਾਂ ਭਰਤੀ, ਅੱਛਾ। ਉੱਥੇ ਲੈ ਕੇ ਗਏ, ਵਿਆਹ ਕੇ ਲਿਆਏ ਥੇ। ਮੇਰਾ ਮਾਮਾ ਸਾਖ ਲਿਆਇਆ ਸੀ। ਅੱਛਾ। ਉਹ ਪਿੰਡ ਦੀ ਕੁੜੀ ਕੋਈ ਨਹੀਂ ਸੀ ਬਾਹਰ ਕੱਢਦੇ, ਮੇਰਾ ਮਾਮਾ ਹੀ ਲਿਆਇਆ ਸੀ। ਅੱਛਾ। ਕਿਵੇਂ ਗਈ ਸੀ ਜੰਜ? ਤੁਰ ਕੇ ਗਈ ਸੀ ਜਾਂ ਗੱਡੀਆਂ 'ਚ? ਜੰਜ ਤਾਂ ਰਾਤ ਸੀ ਸਾਡਾ ਸਰਦਾਰਾਂ ਦਾ ਸਾਡੇ ਕੋਲ। ਰਾਤ? ਉਹਦੇ ਜਿਹੜਾ ਬੁੜਾ ਡਰੇ ਉਹਦੇ ਬੈਗਾ ਨਹੀਂ ਤੇ ਮੁੰਡੇ ਜਵਾਨ ਥੇ, ਸਾਰੇ ਭੱਜੇ ਜਾਂਦੇ ਥੇ। ਘੋੜੀਆਂ ਵੀ ਰੱਖੀਆਂ ਹੁੰਦੀਆਂ ਸੀ? ਸਾਡੇ ਪਿੰਡ ਘੋੜੀਆਂ ਥੀਆਂ 2 ਘਰਾਂ ਕੋ, ਬਸ ਹੋਰ ਨਹੀਂ ਸੀ। ਅੱਛਾ। ਇਹ ਰਾਹ ਦੇ ਵਿੱਚ ਇੱਕ ਤਮਾਸ਼ਾ ਦੇਖਿਆ, ਜਿੱਥੇ ਦੁਪਹਿਰਾ ਢਾਲਿਆ ਨਾ। ਹਾਂਜੀ। ਸਿੱਖ ਵਿਆਹ ਕੇ ਲਿਆਏ ਥੇ ਅੱਛਾ। ਮੁੰਡੇ ਨੂੰ। ਜਿਸ ਵਾਰ ਉਹਨਾਂ ਨੇ ਸ਼ਰਾਬ ਪੀਣੀ। ਅੱਛਾ। ਬੱਕਰੇ ਜਿਉਂਦੇ ਨੂੰ ਅੱਗ ਲਾਤੀ ਉਹਨਾਂ ਨੇ। ਅੱਛਾ। ਉਹ ਅੰਦਰ ਵੜ ਗਿਆ, ਮਾਰੀ ਦਾ ਵਿਚਾਰਾ ਕੱਪੜਿਆਂ ਲਵੇ ਲੱਗ ਗਿਆ। ਲੱਗ ਗਈ ਅੱਗ ਫਿਰ। ਅੱਛਾ। ਸਾਰੀ ਫੁੱਗ, ਢੇਰ ਲੱਗੇ ਪਏ ਕੱਪੜਿਆਂ ਦੇ। ਅੱਛਾ। ਭੈਣ ਚ ਦਾ ਲੈ ਲਓ। ਆ ਜਿਹੀ ਜੀ ਕਰਨੀ ਉਹ ਜੀ ਭਰਨੀ। ਤੁਸੀਂ ਵੀ ਉਦੋਂ ਜੰਜ ਨਾਲ ਹੀ ਜਾ ਰਹੇ ਸੀ? ਆਹੋ, ਸਾਡੇ ਆਪ ਦੀ ਜੰਨ ਸੀ। ਅੱਛਾ। ਮੇਰਾ ਭਾਈ ਨੂੰ ਵੀ ਹੁਣ ਗਏ ਥੇ। ਸਹੀ। ਉਹ ਬਰੋਟਾ ਚ ਉਹਦੇ ਬੈਠੇ ਥੇ। ਆ ਸਾਹਮਣੇ ਅੱਗ ਪਿਆ, ਛਿੱਟਿਆ ਗੰਦ ਪਿੱਲ। ਇੰਨਾ ਕੱਪੜਾ ਪਿਆ ਸੜਿਆ ਹੋਇਆ। ਹਾਂਜੀ। ਬੇਅੰਤ। ਸਹੀ ਹੋ ਗਿਆ। ਸਹੀ। ਉਹ ਲੋਕਾਂ ਨੇ ਦੱਸਿਆ ਵੀ ਐਂ ਕਰਕੇ ਬੱਕਰੇ ਨੂੰ ਜਿਉਂਦੇ ਨੂੰ ਅੱਗ ਲਾਈ ਸੀ ਇਹਨਾਂ ਨੇ। ਬਜ਼ੁਰਗੋ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਆ, ਉਦੋਂ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਡੇ ਲੋਕਾਂ ਨੂੰ ਕਿ ਪਾਕਿਸਤਾਨ ਬਣ ਗਿਆ? ਸਾਡੇ ਲੋਕਾਂ ਨੂੰ ਲੱਗਿਆ ਕਹੇ ਆਜਮ ਗਿਆ ਸਾਡੇ ਕੋਲ। ਤੁਹਾਡੇ ਉੱਥੇ? ਉਹਨੇ ਜਾ ਕੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ। ਉਹ ਮੁਸਲਮਾਨਾਂ ਨੇ ਉਹ ਵੀ ਨਹੀਂ ਛੱਡਿਆ, ਉਹ ਵੀ ਮਾਰਤਾ। ਉਹਨੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ ਸੀ। ਅਸੀਂ ਉੱਥੇ ਪੈਦਲ ਤੁਰ ਕੇ ਆਏ ਸੀ। ਕੀ ਹੋਇਆ ਸੀ ਤੁਹਾਡੇ ਨਾਲ ਉਸ ਪਿੰਡ ਦੇ ਵਿੱਚ ਜਦੋਂ? ਕੁਛ ਵੀ ਨਹੀਂ। ਜਾਣੀ ਅਸੀਂ ਪੀਰ ਦੀ ਜਗ੍ਹਾ ਸੀ, ਉਹਦੇ 'ਚ ਬੈਠੇ ਈਦ ਦੀ ਨਮਾਜ਼ ਪੜ੍ਹੀ ਹੈ ਤੁਹਾਡੇ ਪਿੰਡ? ਹਾਂ। ਅੱਛਾ। ਜਿਸ ਬਾਤ ਉੱਥੇ ਬੈਠਿਆਂ ਸਲਾਹ ਕਰ ਲਈ ਵੀ ਕਿਵੇਂ ਕਰੀਏ, ਹੁਣ ਕਾਫਲੇ ਪੈਂਦੇ ਨੇ। ਉੱਥੇ ਤਿਆਰੀ ਕਰ ਲਈ ਵੀ ਚਲੋ ਰਹਿਣ ਦਾ ਕੰਮ ਕੋਈ ਨਹੀਂ।
ਉੱਠੇ ਉੱਠ ਕੇ ਗੱਡੇ ਭਰ ਲਏ ਸਮਾਨ ਦੇ। ਅੱਛਾ। ਉਧਰੋਂ ਕਿਤੇ ਸਿੱਖ ਸੀ ਉਹ ਆ ਗਿਆ, ਨਾਲ ਇੱਕ ਮੁੰਡਾ ਮੁਸਲਮਾਨ ਸੀ। ਅੱਛਾ। ਉਹਦੇ ਕੋਲ ਡੰਡਾ, ਉਹਨਾਂ ਕੋਲ ਗੰਨਾ। ਉਹਨਾਂ ਨੂੰ ਟਿਕਾਉਂਦਾ ਰਿਹਾ, ਮੈਂ ਤੈਨੂੰ ਪਹਿਰਾ ਦਊਂ, ਆਹ ਕਰੂੰ। ਉਹ ਮੁੰਡਾ 5-7 ਮੁੰਡੇ ਪਾਸੇ ਲੈ ਗਿਆ। ਕਹਿੰਦਾ ਹਾਂਜੀ ਇਹ ਹੈ ਸਿੱਖ, ਸਾਡਾ ਦੁਸ਼ਮਨ। ਮੈਂ ਤੁਹਾਡਾ ਭਾਈ, ਆ ਮੇਰੇ ਹੱਥੇ ਡੰਡਾ ਹੈ, ਇਹਨਾਂ ਕੋਲ ਗੰਨਾ ਨਹੀਂ। ਹਾਂ, ਫਿਰ ਇਹਨਾਂ ਦਾ ਵਸਾ ਨਾ ਖਾਓ, ਇਹਨਾਂ ਦੇ ਵਿੱਚ ਦਿਓ ਤੇ ਮਾਲ ਛਿੱਟੋ ਪਿੰਡ। ਚਲੋ ਨਿਕਲ ਜਾਓ ਰਾਤ ਨੂੰ, ਇੱਥੇ ਰਾਤ ਨੂੰ ਬੰਦਾ ਨਾ ਕੋਈ ਰਹੇ। ਅੱਛਾ। ਉਹਨੇ ਕੱਢੇ ਤੇ ਸੀ। ਮੈਂ, ਮੇਰਾ ਮਾਮਾ, ਮੇਰਾ ਭਾਈ ਮਸੇਰ, ਹਾਂਜੀ, ਸਾਜਾਪੁਰੋਂ ਸੀ। ਅਸੀਂ ਤਿੰਨੇ ਕੋਠੇ ਤੋਂ ਦੀ ਛਾਲਾਂ ਮਾਰੀਆਂ। ਅੱਛਾ। ਸਮਾਨ ਜਾਨੀ ਸਾਂਭਿਆ ਇੱਥੇ ਆਪਣੇ ਪੱਟ ਕੇ ਨਾ ਟੋਆ ਇੰਨਾ, ਉਹਦੇ ਵਿੱਚ ਮੇਰੀ ਮਾਂ ਦਾ ਸੰਦੂਕ ਤੇ ਐਡੇ ਦੇ ਪਾਵੇ ਸੀ ਹੇਠਾਂ, ਉੱਪਰ ਤਾਕੀ ਲੱਗਦੀ ਸੀ। ਅੱਛਾ। ਉਹਦੇ ਵਿੱਚ ਪਾ ਕੇ ਕੱਪੜਾ ਲਤਾੜ ਕੇ ਹੇਠਾਂ ਭਾਂਡੇ ਛੇਣੇ ਬੜੇ ਬੜੇ। ਅੱਛਾ। ਉਹ ਫਿਰ ਐਨ ਪੱਧਰਾ ਥਾਂ ਕਰਕੇ ਆ ਗਏ ਆਪਣੇ ਘਰ ਦੇ ਵਿੱਚ ਹੀ, ਘਰ 'ਚ ਪਿਛਲੇ ਪੱਖੇ 'ਚ ਮਾਲ ਵਾਲੇ 'ਚ। ਹੁਣ ਤੁਸੀਂ ਦੱਸੀ ਜਾਂਦੇ ਹੋ ਐਵੇਂ ਕੋਈ ਕੱਢ ਲੂਗਾ ਉੱਥੋਂ? ਨਹੀਂ ਨਹੀਂ, ਉਹ ਉੱਥੇ ਬੰਦਾ ਡੰਗਰੇ ਬੰਨਦੇ ਥੇ, ਹੁਣ ਕੋਈ ਕੱਢ ਲਏਗਾ? ਉਹੀ ਕੱਢਦੇ ਨਹੀਂ ਜਿਨ੍ਹਾਂ ਨੇ ਚੋਰੀ ਕਰਨੀ ਹੈ। ਹੁਣ ਕੱਢਣਗੇ ਨਾ, ਹੁਣ ਉਹਨਾਂ ਨੂੰ ਪਤਾ ਲੱਗ ਗਿਆ। ਉਹ ਤਾਂ ਜਦੇ ਕੱਢ ਲਿਆ ਸੀ। ਅੱਛਾ। ਆਹੋ, ਪਤਾ ਲੱਗ ਗਿਆ ਸੀ ਉਹਨਾਂ ਨੂੰ। ਅੱਛਾ। ਉਹ ਤਾਂ ਸਾਡਾ ਪਿੰਡ ਪੱਟੇਗਾ ਸਾਰਾ। ਅੱਛਾ। ਕਹਿੰਦੇ ਮੀਆਂ ਦੇ ਤਾਂ ਅੰਦਰ ਪਿਆ ਮਾਲ, ਗੱਡ ਮਾਲ ਨਹੀਂ ਸੀ। ਅੱਛਾ। ਇੱਕ ਮੇਰਾ ਭਾਈ ਮੰਗਿਆਲ ਪਿੰਡ ਦਾ ਹੀ ਮੁੰਡਾ ਸੀ, ਉਹ ਲੈ ਗਿਆ ਪੇਟੀ ਸਿਰ ਤੇ ਧਰਾ ਕੇ। ਅੱਛਾ। ਸਾਨੂੰ ਉਹਦੀ ਪੈ ਗਈ ਵੀ ਉਹ ਮਾਰ ਦੇਣਾ ਕੰਜਰਾਂ ਨੇ, ਬੁਰਾ ਕੀਤਾ। ਉਹ ਤੜਕੇ ਨੂੰ ਪਰ ਆ ਗਏ। ਅੱਛਾ। ਸ਼ੁਕਰ ਅਦਾ ਕੀਤਾ, ਸਾਡੇ ਮਗਰੇ ਉੱਥੇ ਪਹੁੰਚ ਗਏ। ਉੱਥੇ ਰਹੇ ਮਹੀਨਾ ਡੂਢ, ਫਿਰ ਉੱਥੋਂ ਅਸੀਂ ਇੰਡੀਆ ਨੂੰ ਤਿਆਰੀ ਹੋ ਗਈ ਸਾਡੀ, ਆਇਆ ਪਾਕਿਸਤਾਨ ਨੂੰ। ਕੈਂਪ ਕਿੱਥੇ ਲੱਗਾ ਸੀ ਤੁਹਾਡਾ? ਕੈਂਪ ਲੱਗਿਆ ਤੇ ਉਹ ਕੈਂਪ ਤਾਂ ਥੋੜੇ ਜਿਹੇ ਦਿਨ ਲੱਗਿਆ, ਆਪੋ ਆਪਣੀ ਖਾਂਦੇ थे। ਕੋਈ ਜੱਟਾ ਕੋ ਚਲਿਆ ਗਿਆ। ਅੱਛਾ। ਜੱਟਾ ਨੇ ਹੋਕਾ ਦੇਤਾ ਸੀ, ਇੱਕ ਮੁਸਲਮਾਨ ਮਰਿਆ ਤੇ 5 ਮਾਰਾਂਗਾ। ਅੱਛਾ। ਇੱਕ ਹਿੰਦੂ ਮਾਰਤਾ, ਮੁਸਲਮਾਨ ਨੇ 5 ਮੈਂ ਉਹਨਾਂ ਦੇ ਮਾਰਾਂਗਾ। ਵਾਹ। ਹੋ ਗਈ ਦੁਨੀਆ ਕਾਇਮ। ਅੱਗੇ ਡਰਦੇ थे ਜੱਟ। ਅੱਛਾ। ਨਿਕਲਦੇ थे तो कोई भी हिलियो ना, मैं ਜ਼ਿੰਮੇਵਾਰ है। ਬੈਠੇ ਰਹੇ। ਮੇਰਾ ਬੜਾ ਭਾਈ ਜੱਟਾ ਕੋ ਰਹਿੰਦਾ ਸੀ। ਅੱਛਾ। ਕੰਮ ਕਰਾਉਂਦਾ ਸੀ ਨਾਲ। ਪਟਿਆਲੇ ਲੱਗਾ ਸੀ? ਨਾ ਨਾ, ਉਰਲੇ ਪਾਸੇ ਮੁਸਲਮਾਨਾਂ ਦਾ ਹੈਗਾ ਉਹ ਛੋਟਾ ਜਿਹਾ ਰਾਜ। ਅੱਛਾ। ਮਲੇਰਕੋਟਲਾ? ਹਾਂਜੀ ਹਾਂਜੀ। ਅੱਛਾ, ਉੱਥੇ ਲੱਗਾ ਸੀ? ਉੱਥੇ ਲੱਗਿਆ ਸੀ। ਸਹੀ। ਉੱਥੋਂ ਫਿਰ ਕਿਵੇਂ ਨਿਕਲੇ? ਹੈ, ਉੱਥੋਂ ਫਿਰ ਕਿੱਦਾਂ ਆਏ ਪਾਕਿਸਤਾਨ? ਉਹਨਾਂ ਫਿਰ ਆਪ ਸਾਨੂੰ ਤੋਰਿਆ, ਰਾਸ਼ਨ ਦਿੱਤਾ ਉਹਨਾਂ ਨੇ। ਕਹਿੰਦਾ ਰਾਸ਼ਨ ਲਓ, ਆ ਖਾਇਓ ਆਪਣੇ ਸਬਰ ਨਾਲ, ਤੁਹਾਨੂੰ ਪਾਕਿਸਤਾਨ ਜਾ ਕੇ ਰੋਟੀ ਮਿਲਣੀ ਹੈ। ਅੱਛਾ। ਆਪਣਾ ਕਈਆਂ ਨੇ ਰਾਹ 'ਚ ਮਕਾ ਲਏ। ਸਾਡੇ ਬੰਦੇ ਜਾ ਕੇ ਜੱਟਾਂ ਦੇ ਪਿੰਡ 'ਚੋਂ ਚਾਹਾਂ ਲਿਆਉਣ, ਗੁੜ ਲਿਆਉਣ। ਅੱਛਾ। ਜਾਂਦੇ ਰਹੇ ਨੇ। ਉਹਨੇ ਫਿਰ ਸਾਡੇ ਨਾਲ ਤੋੜ ਫੇਰਾ ਮਾਰਨਾ, ਸਿਰੇ ਤੋਂ ਸਿਰੇ ਤੱਕਣ। ਤੜਕੇ ਉੱਠ ਖੜਨਾ, ਉਹਨੇ ਨਾਲ ਜਾਣਾ ਪਰਾਂ। ਅੱਛਾ। ਹੱਦ ਤੱਕਣ ਜਾਣਾ, ਇਧਰੋਂ ਮੁੜ ਕੇ ਇੱਕ ਪਿੰਡ ਆ ਜਾਣਾ। ਅੱਛਾ। ਬਾਕੀ ਸਾਡੇ ਨਾਲ ਮਿਲਟਰੀ ਵੀ ਆਈ ਹੈ। ਅੱਛਾ। ਉਹ ਗੋਰਖੇ ਥੇ, ਜਿਹੜੇ ਗੋਰਖੇ, ਉਹਨਾਂ ਤੋਰਿਆ ਸਾਨੂੰ। ਅੱਛਾ। ਅੱਧੇ ਰਾਹ 'ਚ ਆਪ ਤੁਰੇ ਜਾਣ, ਅੱਧੇ ਸਹੀ ਤੁਰੀਏ। ਬਾਬਾ ਲੰਬਾ ਕਾਫਲਾ ਸੀ ਤੁਹਾਡਾ? ਬੜਾ ਕਾਫਲਾ, ਚੋਖਾ ਸੀ। ਕਿੰਨੇ ਹੀ ਪਿੰਡ ਥੇ। ਰਾਹ 'ਚ ਨਹੀਂ ਕੋਈ ਮਰਿਆ ਤੁਹਾਡਾ? ਉਹ ਮਰਨ ਜੀ ਹੁਣ ਤਾਂ ਹੁੰਦਾ ਹੀ ਹੈ। ਮੇਰੀ ਭੈਣ ਵੀ ਮਰੀ ਸੀ। ਅੱਛਾ। ਉਹ ਕਿੱਥੇ ਮਰ ਗਈ? ਉਹ ਰਾਹ ਤੁਰੇ ਆਉਂਦਾ ਤੇ। ਅੱਛਾ। ਮਾਮੇ ਮੇਰੇ ਨੇ ਦਫਨਾਈ ਹੈ। ਓਏ ਹੋਏ ਹੋਏ। ਉਹ ਦੇਖੋ ਜੀ, ਪਰਦੇ ਪੋਸ਼ੇ ਕਰਨਾ ਹੁੰਦਾ ਉਸ ਵਕਤ। ਕੀ ਕਰ ਸਕਦਾ ਬੰਦਾ? ਸਹੀ ਗੱਲ ਹੈ। ਕੁਛ ਨਹੀਂ। ਸ਼ਾਮ ਕੋ ਤੁਰ ਪਏ। ਫੇਰ ਕਿੱਥੇ ਆਏ ਤੁਸੀਂ ਪਾਕਿਸਤਾਨ? ਅਸੀਂ ਆਏ ਕਸੂਰ। ਅੱਛਾ, ਕਸੂਰ ਆਏ। ਹੱਦ ਲੰਘ ਕੇ ਕਸੂਰ ਆਏ हैं। ਬਾਰਡਰ ਲੰਘੇ ਆਏ। ਸਹੀ। ਇੱਥੇ ਫਿਰ
ਲੋਕਾਂ ਨੇ ਜਿਹੜੇ ਭੁੱਖੇ ਤੇ ਖਾਧੀਆਂ ਰੋਟੀਆਂ ਫਿਰ ਵਾਧੂ ਰਾਸ਼ਨ ਖਾਓ ਜਿਹੜਾ ਖਾਣਾ ਹੈ। ਖਾਧਾ ਕੋਈ ਦੂਏ ਦਿਨ ਆ ਗਿਆ ਉੱਥੋਂ, ਕੋਈ ਤੀਏ ਦਿਨ ਆਇਆ। ਅੱਛਾ। ਬਲਟਨ ਸਕੂਲ ਆ ਗਏ ਅੱਛਾ। ਲਾਹੌਰ ਫੌਜੀਆਂ ਦਾ ਉਹ ਹਾਂਜੀ। ਕੰਪ ਗਾਹਾਂ ਜਹਾਜ਼ ਵੀ ਉੱਥੇ ਚੱਲਦਾ ਹੈ, ਖੜਾ ਹੈ। ਉਹ ਨਾਲ ਆਇਆ ਗੱਡੀ ਜਾਂਦੀ ਹੈ ਮੂਹਰੇ ਦੀ, ਸਹੀ। ਉਹ ਆਉਂਦੀ ਸੀ ਇੱਥੇ ਨੂੰ ਕੀ ਹੈ ਜਿੱਥੋਂ ਅਸੀਂ ਆਏ ਹਾਂ, ਰਾਇਮੰਡ। ਰਾਏ ਪਿੰਡ। ਅੱਛਾ। ਵੱਡਾ ਟੇਸਾ ਰਾਏ ਪਿੰਡ, ਦੂਰੀ ਲੈਣਾ ਸੀ ਲਾਹੌਰ ਤੱਕ। ਸਹੀ। ਇੱਥੋਂ ਫਿਰ ਇੱਕ ਕਸੂਰ ਨੂੰ ਚਲੀ ਗਈ, ਇੱਕ ਸਿੱਧੀ ਲੰਘ ਗਈ। ਸਹੀ। ਦੋਏ ਗੱਡੀਆਂ ਡੋਡੀ ਹੋ ਗਈਆਂ ਇੱਥੋਂ। ਫਿਰ ਤੁਸੀਂ ਰਾਇਮੰਡ ਆ ਕੇ ਬੈਠੇ? ਅਸੀਂ ਰਾਏ ਪਿੰਡ ਕਾਨੂੰ, ਅਸੀਂ ਉੱਥੋਂ ਇੱਕ ਬੰਦਾ ਲਿਆ ਸਾਨੂੰ। ਬੰਦਾ ਨਹੀਂ ਸੀ ਬਹਿੰਦਾ ਇਹ ਪੈੜੀ 'ਚ ਕੋਈ, ਮਾੜਾ ਕਲਰ ਸੂਰ ਸੀ। ਅੱਛਾ। ਹਾਜੀ ਖਾਨੀ ਮੰਗੇ ਦਾ ਸੀ। ਅੱਛਾ। ਉਹਨੇ ਲਿਆਂਦੇ, ਅਸੀਂ ਲਿਆ ਕੇ ਇੱਥੇ ਬਿਠਾ ਤੇ। ਭਾਈ ਕੋਟ ਸਾਡਾ ਪਿੰਡ ਬੈਠਾ ਹੈ, ਬਾੜੇ ਬੈਠਾ ਹੈ। ਹਾਏ ਭਾਈ ਕੋਟ ਦਾ ਹੀ ਖਾਤਾ ਉਹ ਵੀ। ਸਹੀ। ਫਿਰ ਅਸੀਂ ਨਹੀਂ ਹਿੱਲੇ। ਅਸੀਂ ਮੇਰੀ ਤਾਂ ਭੈੜੀ ਬਹੁਤ ਮੇਰੇ ਚ ਦੇਣ ਲੱਗ ਗਈ ਸੀ। ਅੱਛਾ। 200 ਮਣ ਕਣਕ ਮੇਰੀ ਕੱਲੇ ਦੀ ਬਾਈ, ਕੱਲੇ ਹੱਥ ਤੇ ਹੁੰਦੀ ਸੀ। ਵਾਹ ਜੀ ਵਾਹ। ਆ ਬੈਠੇ ਨੇ ਨਵਾਬ, ਟਰੈਕਟਰ ਕੋਲ, ਕਾਰਾਂ ਕੋਲ, ਕਾਹਦੀ ਕਮੀ ਹੈ ਇਹਨਾਂ ਨੂੰ? ਇਸ ਤਰ੍ਹਾਂ ਹੀ ਹੈ, ਤੁਹਾਡੀ ਮਿਹਨਤਾਂ ਨੇ ਨਾ। ਹਾਂ, ਮਿਹਨਤਾਂ ਤੁਸੀਂ ਕੀਤੀਆਂ ਨੇ। ਅੱਛਾ ਬਾਬਾ ਜੀ, ਰਾਇਮੰਡ ਆ ਕੇ ਤੁਹਾਨੂੰ ਜ਼ਮੀਨ ਪੂਰੀ ਮਿਲੀ? ਹਾਂਜੀ ਹਾਂਜੀ ਪੂਰੀ 16 ਕਿੱਲੇ। ਹਾਂਜੀ। ਉੱਥੋਂ ਫਿਰ ਇਹ ਪਿੰਡ ਕਿੱਦਾਂ ਆਏ? ਆਏ ਪਿੰਡ ਵੇਚ ਕੇ ਆਏ ਆ ਉੱਥੋਂ। ਸਾਰੀ ਜ਼ਮੀਨ ਵੇਚਤੀ? ਅਜੇ ਪਈ ਹੈ। ਅੱਛਾ। ਉਹ ਮੈਠੇ ਮੁੰਡਾ ਇਹਨਾਂ ਦਾ ਭਾਈ ਚੌਥਾ। ਅੱਛਾ ਅੱਛਾ। ਇੱਥੇ ਹੁਣ ਆ ਕੇ ਕਿੰਨੇ ਕਿੱਲੇ ਲਈ ਹੈ? ਹੈ ਇਹ ਬਿੰਨੀ ਪਿੰਡ ਦੇ ਵਿੱਚ ਕਿੰਨੇ ਕਿੱਲੇ ਜ਼ਮੀਨ ਲਈ ਹੁਣ? 3.5 ਮਰਬੇ। 3.5 ਮਰਬੇ। ਸਹੀ ਹੋ ਇੱਥੇ ਤਾਂ ਮੁੱਲ ਵੇਚ ਕੇ ਆਏ ਤੇ ਉੱਥੋਂ, ਤਾਂ ਆਏ ਮੁੱਲ ਆ ਕੇ ਖਰੀਦੀ ਹੈ। ਦਿਲ ਲੱਗ ਗਿਆ ਇਸ ਪਿੰਡ ਦੇ ਵਿੱਚ? ਲੱਗੂ ਨੂੰ ਲੱਗੇ ਜਾਂਦਾ, ਫਿਰ ਜਦ ਜਿੱਥੇ ਜਾਇਦਾਦ ਹੋਵੇ, ਰਿਜ਼ਕ ਹੋਵੇ, ਉੱਥੇ ਲਾਉਣਾ ਪੈਂਦਾ ਹੈ। ਹਾਂਜੀ ਹੈ। ਹੁਣ ਕਦੀ ਪੁਰਾਣਾ ਪਿੰਡ ਯਾਦ ਆਇਆ ਆਪਣਾ ਇੰਡੀਆ ਵਾਲਾ? ਪੀਰ ਬਜ਼ੁਰਗ ਥੇ ਜਿਹੜੇ ਉੱਥੇ ਬੈਠੇ ਨੇ। ਅੱਛਾ। ਮਨ ਦੇ ਨਫਲ ਪੜਦੇ ਦਾ ਉੱਠ ਕੇ ਤੜਕਿਓ। ਕੀ ਨਾਂ ਸੀ ਪੀਰ ਸਾਹਿਬ ਦਾ? ਵੀ ਸਾਡੇ ਪਿੰਡ ਇੱਕ ਜਲਾਣੇ ਵਾਲਾ ਸ਼ਹੀਦ ਬਾਦਸ਼ਾਹ, ਅੱਛਾ। ਇੱਕ ਖਾਨਗਾ ਵਾਲਾ ਜਿਹਦੇ ਵਿੱਚ ਅਸੀਂ ਨਮਾਜ਼ ਪੜ੍ਹੀ ਸੀ। ਅੱਛਾ, ਉਹਨਾਂ ਦੇ ਦਰਬਾਰ ਬਣੇ ਸੀ? ਹਾਂਜੀ। ਵਾਹ। ਲਾਮੀ ਕੰਧਾਂ ਐ ਸਿਰ ਜਨੀਆਂ, ਮੂਰੇ ਬੂਹਾ ਲੱਗਿਆ। ਵਾਹ। ਉਹ ਖੱਤਰੀ ਸਰਦਾਰ ਖੜਾ ਸਾਡੇ ਪੈਰੇ, ਕਹਿੰਦਾ ਖਾਨ ਸਾਹਿਬ ਨਮਾਜ਼ ਪੜ੍ਹੋ। ਮੈਂ ਖੜਾ ਹਾਂ ਸਿਰ ਤੇ। ਅੱਛਾ। ਕੋਈ ਗੱਲ ਬਣੇ ਤੇ ਮੈਂ ਤੁਹਾਨੂੰ ਖਾਬ ਦਿਆਂਗਾ। ਉਹ ਜੰਦਾ ਲਾ ਕੇ ਮੂਹਰੇ ਖੜਿਆ ਸੀ। ਉਹਦਾ ਨਾਂ ਕੀ ਸੀ ਖੱਤਰੀ ਦਾ? ਉੱਤਮ। ਉੱਤਮ। ਸਹੀ ਹੋ ਗਿਆ। ਬੜੀ ਹਿਫਾਜ਼ਤ ਕੀਤੀ ਉਹਨਾਂ ਤੁਹਾਡੀ। ਬੜੀ ਸਾਡੇ ਨਾਲ, ਸਾਡੇ ਕੋਲੋਂ ਬੜਾ ਗੋਸ਼ਤ ਖਾ ਲੈਂਦਾ ਸੀ। ਹੁਣ ਉਹ ਕਦੀ ਯਾਦ ਨਹੀਂ ਆਇਆ? ਯਾਦ ਤਾਂ ਸਾਰੇ ਪਿੰਡ 'ਚ ਆਉਂਦੇ ਨੇ। ਯਾਦ ਕਿਉਂ ਨਹੀਂ? ਪਿੰਡ ਵਿਖਾ ਦਈਏ ਤੁਹਾਨੂੰ? ਪਿੰਡ ਦਿਖਾ ਲਿਓ। ਹਾਏ, ਦਿਖਾ ਦਿਓ। ਕੋਸ਼ਿਸ਼ ਕਰਾਂਗੇ ਤੁਹਾਡੀ ਇਹ ਵੀਡੀਓ ਦੱਸ ਦਿਆਂਗੇ। ਮੈਂ ਲੋਕਾਂ ਦੇ ਘਰ ਵੀ ਦੱਸ ਦੂੰ, ਸਾਡੇ ਨਾਲ ਉਹਦੇ ਨੇ। ਇਹ ਪਿੰਡ ਤੱਕ ਵੀਡੀਓ ਜਾਣੀ ਤੁਹਾਡੇ ਤੱਕ। ਉਹਨਾਂ ਲੋਕਾਂ ਨੇ ਵੀਡੀਓ ਵੇਖਣੀ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਬੈਠੇ ਉੱਠੇ ਨੇ ਉੱਥੇ, ਤੁਹਾਡੀ ਉਮਰਾਂ ਦੇ ਸਨ ਜੀ। ਉਹਨਾਂ ਨੇ ਵੀਡੀਓ ਵੇਖਣੀ ਤੁਹਾਡੀ। ਕੋਈ ਸਲਾਮ ਦੁਆ ਦੇਣੀ ਤੇ ਦੇ ਲਓ। ਅੱਛਾ ਜੀ। ਹਾਂ। ਉੱਥੇ ਗੁੱਜਰ ਬੈਠਾ ਇੱਕ ਸਾਡੇ ਪਿੰਡ ਦਾ, ਅਜੇ ਵੀ ਬੈਠਾ ਹੈ। ਕੀ ਨਾਂ ਸੀ ਉਹਦਾ? ਉਹਦਾ ਨਾਮ ਸੀ ਰਾਜਾ ਲਵਾਇਆ, ਮੁੰਡ ਭੁੱਲਿਆ ਮੈਂ ਹੁਣ। ਇੱਕ ਨਾਮ ਕੁਤਬਾ ਸੀ। ਅੱਛਾ। ਮੁੰਡੇ ਤੇ ਬਾਬਾ ਜਾਨ ਉਹਨਾਂ ਦੇ। ਚਲੋ ਕੁਤਬੇ ਨੂੰ ਸੁਣਾ ਦੇ ਦਿਓ ਕੋਈ। ਅੱਛਾ ਜੀ, ਮੇਰਾ ਦਿਲ ਕਰਦਾ ਹੈ ਪਿੰਡ ਦੇਖਣ ਨੂੰ। ਇਹ ਜਿਹੜਾ ਕੋਈ ਹੈਗਾ ਬੋਲ ਪੋ ਦੱਸ ਦਿਓ। ਵਾਹ ਜੀ ਵਾਹ। ਅਸੀਂ ਜੀ ਬਜ਼ੁਰਗੋ ਤੁਹਾਡਾ ਰਾਬਤਾ ਕਰਾਵਾਂਗੇ ਤੁਹਾਡੇ ਪਿੰਡ ਵਾਲਿਆਂ ਨਾਲ। ਠੀਕ ਹੈ। ਤੇ ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਵਿਖਾਈਏ ਤੁਹਾਨੂੰ। ਉੱਤਮ ਸਰਦਾਰ, ਗੰਗਾ ਖੱਤਰੀ, ਇਹ ਵਿਚਾਰੇ ਮਰ ਗਏ ਹੋਣੇ ਨੇ, ਕੀ ਪਤਾ ਹੈ। ਚਲੋ ਉਹਨਾਂ ਦੀਆਂ ਔਲਾਦਾਂ ਹੋਣਗੀਆਂ। ਔਲਾਦਾਂ ਤਾਂ ਹੋਣਗੀਆਂ। ਮਸਜਿਦ ਵੇਖਣ ਨੂੰ ਦਿਲ ਕਰਦਾ? ਹਾਂ। ਕਿ ਉਹ ਜਿਹੜਾ ਤੁਸੀਂ ਦੱਸੇ ਨੇ ਆਪਣੇ ਪੀਰਾਂ ਦੀ ਦਰਗਾਹ, ਹਾਂਜੀ, ਉਹ ਵੇਖਣ ਨੂੰ ਦਿਲ ਕਰਦਾ? ਹਾਂਜੀ, ਕਿਉਂ ਨਹੀਂ।
ਚਲੋ ਜੀ, ਕੋਸ਼ਿਸ਼ ਕਰਾਂਗੇ ਤੁਹਾਨੂੰ ਪਿੰਡ ਦੀ ਉਹ ਵੀਡੀਓ ਬਣਾ ਕੇ ਭੇਜਣ, ਤੁਹਾਨੂੰ ਵਿਖਾਈਏ, ਠੀਕ ਹੈ ਜੀ, ਤੁਹਾਡੀ ਖੁਆਇਸ਼ ਪੂਰੀ ਕਰੀਏ। ਠੀਕ ਹੋ ਗਿਆ ਬਜ਼ੁਰਗੋ, ਬੜਾ ਸੋਹਣਾ ਲੱਗਿਆ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।